ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਪ੍ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ। ਵਿਊਅਰਸ, ਜਿਵੇਂ ਪਿਛਲਾ ਸਾਰਾ ਹਫਤਾ ਅਸੀਂ ਵੱਖ-ਵੱਖ ਸ਼ਖਸੀਅਤਾਂ ਦੇ ਨਾਲ ਪੋਹ ਦੇ ਪਹਿਲੇ ਹਫਤੇ ਦੀ ਅਹਿਮੀਅਤ, ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਸ਼ਹਾਦਤ, ਹਰ ਘਰ ਦੇ ਵੱਡੇ ਇਸ ਮਹੀਨੇ ਸ਼ਹੀਦਾਂ ਦੀ ਯਾਦ ਨੂੰ ਕਿਸ ਤਰ੍ਹਾਂ ਮਨਾਉਣ ਤਾਂ ਕਿ ਨਵੀਂ ਪੀੜ੍ਹੀ ਨੂੰ ਵੀ ਆਪਣੀ ਸ਼ਹਾਦਤ ਭਰਿਆ ਵਿਰਸਾ ਯਾਦ ਆਉਂਦਾ ਰਹੇ, ਇਸ ਬਾਰੇ ਗੱਲਬਾਤ ਕੀਤੀ ਸੀ। ਅੱਜ ਵੀ ਅਸੀਂ ਇਸ ਸ਼ਹੀਦੀ ਹਫਤੇ ਸੰਬੰਧੀ ਓਵਰਆਲ ਵਰਾ 2015 ਸਿੱਖ ਨੁਕਤਾ ਨਿਗਾਹ ਤੋਂ ਕਿਵੇਂ ਦਾ ਰਿਹਾ ਅਤੇ ਆਉਣ ਵਾਲਾ 2016 ਦਾ ਨਵਾਂ ਸਾਲ ਸਿੱਖਾਂ ਦੇ ਲਈ ਕਿਹੋ ਜਿਹਾ ਹੋਣਾ ਚਾਹੀਦਾ ਹੈ, ਇਹਨਾਂ ਕੁਝ ਵਿਸ਼ਿਆਂ ਸੰਬੰਧੀ ਦੋ ਸ਼ਖਸੀਅਤਾਂ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਦੇ ਹਾਂ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾਕਟਰ ਪ੍ਰਿਤਪਾਲ ਸਿੰਘ ਜੀ ਨਾਲ, ਜਿਹੜੇ ਕਿ ਇਸ ਵੇਲੇ ਕੈਲੀਫੋਰਨੀਆ ਤੋਂ ਸਾਡਾ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵੀਰ ਜੀ, ਸਭ ਤੋਂ ਪਹਿਲਾਂ ਤਾਂ ਇਸ ਸ਼ਹੀਦੀ ਹਫਤੇ ਜਿਹੜਾ ਲੰਘ ਕੇ ਗਿਆ ਹੈ, ਇਸ ਦੀ ਯਾਦ ਸੰਬੰਧੀ ਤੁਸੀਂ ਸਾਡੇ ਦਰਸ਼ਕਾਂ ਨੂੰ ਅੱਜ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਤੇ ਤੁਹਾਡੇ ਅਦਾਰੇ ਦਾ ਧੰਨਵਾਦ ਕਰਨਾ ਚਾਹੁੰਦਾ, ਜਿਹੜਾ ਸਮੇਂ-ਸਮੇਂ ਜਿਹੜੀਆਂ ਇਹੋ ਜਿਹੀਆਂ ਚੀਜ਼ਾਂ ਨੇ ਸਾਡੇ ਕੌਮ ਦੇ ਵਿੱਚ ਜਾਂ ਦੇਸ਼ ਨੇ ਜਾਂ ਘਟਨਾਵਾਂ ਨੇ ਜਿਨ੍ਹਾਂ ਨੂੰ ਲੈ ਕੇ ਸੰਗਤਾਂ ਦੇ ਰੂਬਰੂ ਹੁੰਦੇ ਹੋ, ਤੇ ਤੁਹਾਡਾ ਬੜਾ ਅੱਛਾ ਇਹ ਉਦਮ ਹੈ। ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਜਿਹੜਾ ਪਿਛਲਾ ਹਫ਼ਤਾ ਹੈ, ਖਾਸ ਕਰਕੇ ਦਸੰਬਰ ਦਾ ਜਿਹੜਾ ਮਹੀਨਾ ਜੀ, ਇਹ ਸਮੁੱਚੇ ਖਾਲਸਾ ਪੰਥ ਵਾਸਤੇ ਜਿੱਥੇ ਸਟੋਕ ਭਰਿਆ, ਉੱਥੇ ਮਾਣ ਭਰਿਆ, ਉਤਸ਼ਾਹ ਭਰਿਆ, ਤੇ ਇਹਨਾਂ ਗੱਲਾਂ ਤੇ ਸਾਨੂੰ ਆਪਣੇ ਗੁਰੂ ਸਾਹਿਬ ਤੇ ਉਹਨਾਂ ਦੇ ਸਾਹਿਬਜ਼ਾਦਿਆਂ ਤੇ ਜਾਂ ਗੁਰੂ ਪੰਥ ਤੇ ਮਾਣ ਆ। ਇਹ ਸਾਰੇ ਦਾ ਸਾਰਾ ਮਹੀਨਾ, ਜਿਵੇਂ 9ਵੇਂ ਪਾਤਸ਼ਾਹ ਦੀ ਸ਼ਹੀਦੀ ਨਵੰਬਰ ਦੇ ਅਖੀਰ ਵਿੱਚ, ਫਿਰ ਦਸੰਬਰ ਵਿੱਚ ਅਨੰਦਪੁਰ ਸਾਹਿਬ ਦੇ ਕਿਲੇ ਦੀਆਂ ਜਿਹੜੀਆਂ ਘਟਨਾ, ਕਿਹਨਾਂ ਹਾਲਾਤ ਵਿੱਚ, ਸਖਤ ਹਾਲਾਤਾਂ ਦੇ ਜਦੋਂ ਗੁਰੂ ਸਾਹਿਬ ਨੇ ਉਹ ਕਿਲਾ ਛੱਡਿਆ, ਤੇ ਉਹਦੇ ਨਾਲ ਦੀ ਨਾਲ ਜਿਹੜੇ ਧੋਖੇਬਾਜ਼ ਲੋਕ ਨੇ ਜਿਸ ਤਰ੍ਹਾਂ ਧੋਖਾ ਕੀਤਾ ਪਹਾੜੀ ਰਾਜਿਆਂ ਦੇ ਨਾਲ, ਉਹ ਇਤਿਹਾਸ ਸਾਡੇ ਸਾਹਮਣੇ ਆ। ਫਿਰ ਦੁਨੀਆ ਦੀ ਇੱਕ ਮੋਸਟ ਜਿਹਨੂੰ ਅਨਪੈਰਲਲ ਲੜਾਈ ਕਹਿ ਲਈ, ਚਮਕੌਰ ਦੀ ਗੜੀ। ਸਿੱਖਾਂ ਦੀਆਂ ਤਾਂ ਮੋਸਟਲੀ ਬਹੁਤੀਆਂ ਲੜਾਈਆਂ ਇਸੇ ਤਰ੍ਹਾਂ ਹੀ ਅਨਪੈਰਲਲ ਹੋਈਆਂ, ਪਰ ਇਤਿਹਾਸ ਉਹ ਅਨਪੈਰਲਲ ਲੜਾਈ ਜਿਹਦਾ ਗੁਰੂ ਸਾਹਿਬ ਨੇ ਜ਼ਫਰਨਾਮੇ ਵਿੱਚ ਵੀ ਕੀਤਾ ਕਿ ਲੱਖਾਂ ਦੀ ਫੌਜ ਨੇ ਜੋ 40 ਸਿੰਘਾਂ ਮੁੱਠੀ ਭਰ ਸਿੰਘਾਂ ਨੂੰ ਚਮਕੌਰ ਦੀ ਇੱਕ ਕੱਚੀ ਗੜੀ ਵਿੱਚ ਘੇਰਿਆ ਹੋਇਆ ਸੀ। ਔਰ ਜਿਸ ਸ਼ਿੱਦਤ ਨਾਲ, ਜਿਸ ਬਹਾਦਰੀ ਦੇ ਨਾਲ ਲਾਸਾਨੀ ਕੁਰਬਾਨੀ ਸਿੰਘਾਂ ਨੇ ਕੀਤੀ, ਔਰ ਖਾਸ ਕਰਕੇ ਸਾਹਿਬਜ਼ਾਦੇ ਨੇ, ਵੱਡੇ ਸਾਹਿਬਜ਼ਾਦੇ ਨੇ ਜਿਸ ਤਰ੍ਹਾਂ ਆਪਣੀ ਬਹਾਦਰੀ ਦੇ ਜਿਹੜੇ ਜੌਹਰ ਨੇ ਉਹ ਜੰਗ ਦੇ ਵਿੱਚ ਦਿੱਤੇ ਨੇ, ਸਾਡੇ ਇਤਿਹਾਸ ਨੇ ਹਮੇਸ਼ਾ ਉਹਨੂੰ ਸਤਿਕਾਰ ਵਜੋਂ, ਮਾਣ ਵਜੋਂ ਸਾਂਭ ਕੇ ਰੱਖਿਆ ਪਿਆ। ਤੇ ਦੂਸਰਾ ਜਿਹੜਾ ਮਹਾਨ ਸਾਕਾ, ਜਿਹਨੂੰ ਆਪਾਂ ਨਿੱਕੀਆਂ ਜਿੰਦਾ ਵੱਡਾ ਸਾਕਾ ਦੇ ਕਰਕੇ ਗਿਣਦੇ ਹਾਂ, ਛੋਟੇ ਸਾਹਿਬਜ਼ਾਦਿਆਂ ਦੀ ਅਤੇ ਅਤ ਸਤਿਕਾਰਯੋਗ ਮਾਤਾ ਗੁਜਰੀ ਦੀ ਜਿਹੜੀ ਸ਼ਹਾਦਤ ਹੈ, ਉਹ ਦਸੰਬਰ ਦੇ ਅਖੀਰਲੇ ਦਿਨਾਂ, ਜਿਹੜਾ ਕਿ ਪਿਛਲੇ ਹਫ਼ਤੇ ਲੰਘ ਕੇ ਗਿਆ, ਉਦੋਂ ਹੋਈ ਹੈ। ਇਸ ਸ਼ਹਾਦਤ ਦਾ ਵੀ ਕੋਈ ਸਥਾਨ ਨਹੀਂ ਸਾਰੀ ਦੁਨੀਆ 'ਚ, ਜਿਹਦੇ ਵਿੱਚ ਬਹੁਤ ਵੱਡੇ ਧਰਮ ਦੇ ਪੈਰੋਕਾਰਾਂ ਨੇ ਆਪਣੀ ਸ਼ਰ੍ਹਾ ਨੂੰ, ਸ਼ਰੀਅਤ ਨੂੰ ਬਿਲਕੁਲ ਸਿੱਕੇ ਤੇ ਟੰਗ, ਦੋ ਮਾਸੂਮ ਜਿੰਦਾਂ ਨੂੰ ਉਹਨਾਂ ਨੇ ਨੀਹਾਂ ਦੇ ਵਿੱਚ ਚਿਣਨ ਦਾ ਹੁਕਮ ਦਿੱਤਾ। ਔਰ ਜਿਸ ਬਹਾਦਰੀ ਨਾਲ, ਸਿੱਦਕ ਨਾਲ ਉਹਨਾਂ ਨੇ ਆਪਣੇ ਬਜ਼ੁਰਗ ਗੁਰੂ ਬਾਬਾ ਜੀ ਗੁਰੂ ਤੇਗ ਬਹਾਦਰ ਸਾਹਿਬ, ਆਪਣੇ ਵੱਡੇ ਭਰਾਵਾਂ ਦੇ ਸਾਹਿਬਜ਼ਾਦਿਆਂ ਦੀ ਤੇ ਗੁਰੂ ਸਾਹਿਬ ਦੀਆਂ ਮਾਤਾ ਜੀ ਦੀਆਂ ਜਥਿਆਵਾਂ ਸਨ, ਉਹਨਾਂ ਤੇ ਪਹਿਰਾ ਦਿੰਦਿਆਂ ਜਿਸ ਦ੍ਰਿੜਤਾ ਦੇ ਨਾਲ ਉਹਨਾਂ ਨੇ ਸ਼ਹੀਦੀ ਦਿੱਤੀ, ਖਾਲਸਾ ਪੰਥ ਦੇ ਇਹ ਬਹੁਤ ਵੱਡੇ ਮਾਣ ਵਾਲੀ ਗੱਲ। ਔਰ ਪਿਛਲੇ 300 ਸਾਲ ਖਾਲਸਾ ਪੰਥ ਉਹਨਾਂ ਦੀ ਯਾਦ ਨੂੰ ਹਿਰਦੇ ਵਿੱਚ ਲੈ ਹਮੇਸ਼ਾ ਹੀ ਮਨਾਉਂਦਾ ਰਿਹਾ। ਔਰ ਖਾਸ ਤੌਰ ਤੇ ਜੇ ਅਸੀਂ ਪੰਜਾਬ ਦੀ ਉਸ ਧਰਤੀ ਤੇ ਨਿਗਾਹ ਮਾਰੀਏ, ਉਹ ਫਤਿਹਗੜ੍ਹ ਸਾਹਿਬ ਦੀ, ਤੇ ਖਾਸ ਕਰਕੇ ਉਹਨਾਂ ਦੇ ਜਿਹੜੇ ਸਰਾਊਂਡਿੰਗ 2-3 ਜ਼ਿਲ੍ਹੇ, ਉੱਥੇ ਅੱਜ ਵੀ ਜਿਹੜੇ ਲੋਕ ਆ ਉਹ ਸਾਰੇ ਦਾ ਸਾਰਾ ਹਫ਼ਤਾ ਉਹਨੂੰ ਸੋਗ ਦੇ ਵਿੱਚ ਮਨਾਉਂਦੇ ਨੇ। ਕੋਈ ਖੁਸ਼ੀਆਂ ਦੇ ਸਮਾਗਮ, ਵਿਆਹ ਸ਼ਾਦੀਆਂ ਲੋਕ ਉਹਨਾਂ ਦਿਨਾਂ 'ਚ ਨਹੀਂ ਕਰਦੇ। ਔਰ
ਪਰਿਵਾਰ ਵਿੱਚ ਸੋਗਮਈ ਹਾਲਾਤ ਵਿੱਚ ਉਹਨਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰ ਆਨੰਦ ਮਨਾਇਆ ਜਾਂਦਾ। ਪਿਛਲੇ 2-3 ਸਾਲ ਤੋਂ ਅਸੀਂ ਵੀ ਸੰਗਤਾਂ ਨੂੰ ਪ੍ਰੇਰਨਾ ਦੇ ਕੇ ਇਸ਼ਤਿਹਾਰਾਂ ਦੇ ਰਸਤੇ ਜਾਂ ਗੱਲ ਕਰਕੇ ਅਸੀਂ ਵੀ ਇੱਥੇ ਵੀ ਅਮਰੀਕਾ ਦੇ ਵਿੱਚ ਵੀ ਕੋਸ਼ਿਸ਼ ਸ਼ੁਰੂ ਕੀਤੀ ਹੋਈ ਹੈ ਕਿ ਅਸੀਂ ਵੀ ਉਹਨਾਂ ਪਰਿਵਾਰਾਂ ਦੇ ਆਪਣੇ ਪਰਿਵਾਰਾਂ ਦੇ ਵਿੱਚ ਉਹਨਾਂ ਦੇ ਨਾਲ ਇਹ ਸਾਰੇ ਹਫ਼ਤੇ ਨੂੰ ਜਿੱਥੇ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਹਾਂ ਉੱਥੇ ਮਾਣ ਵੀ ਕਰੀਏ, ਉਹਨਾਂ ਦਾ ਸਤਿਕਾਰ ਵੀ ਕਰੀਏ ਤੇ ਸਧਾਰਨ ਰੂਪ ਵਿੱਚ ਪੂਰਾ ਹਫ਼ਤਾ ਜ਼ਿੰਦਗੀ ਬਤੀਤ ਕਰਕੇ ਅਸੀਂ ਫਿਰ ਉਹਨਾਂ ਨੂੰ ਯਾਦ ਕਰ ਸਕੀਏ। ਤੇ ਇਹ ਸਾਰਾ ਲੇਖਾ ਜੋਖਾ ਪਿਛਲੇ ਖਾਲਸਾ ਪੰਥ ਦੇ ਇਤਿਹਾਸ ਤੇ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਜਿਹੜਾ ਪਿਛਲਾ ਸਾਰਾ ਹੋਇਆ ਜਿਹੜਾ ਕਿ ਦਸੰਬਰ 31 ਨੂੰ ਖਤਮ ਹੋ ਗਿਆ, ਭਾਵੇਂ ਕਿ ਇਹ ਦੁਨਿਆਵੀ ਸਾਲ ਹੈ, ਸਾਡਾ ਜਿਹੜਾ ਸਾਲ ਹੈ ਉਹ 14 ਮਾਰਚ ਤੋਂ 14 ਮਾਰਚ ਤੱਕ ਚੱਲੇਗਾ, ਪਰ ਫਿਰ ਵੀ ਜੇ ਅਸੀਂ ਜਨਵਰੀ ਤੋਂ ਲੈ ਕੇ 31 ਦਸੰਬਰ ਜੋ ਖਾਸ ਕਰੀਏ ਤੇ ਇਹਦੇ ਵਿੱਚ ਵੀ ਬੜੀਆਂ ਘਟਨਾਵਾਂ ਘਟੀਆਂ। ਖਾਸ ਤੌਰ ਤੇ ਇੱਕ ਘਟਨਾ ਹਿੰਦੁਸਤਾਨ ਧਰਤੀ ਤੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਹੋਈ ਹੈ ਔਰ ਉਸ ਬੇਅਦਬੀ ਨੂੰ ਲੈ ਕੇ ਖਾਲਸਾ ਪੰਥ ਨੇ ਜਿਸ ਤਰ੍ਹਾਂ ਦੇ ਰੋਹ ਦਾ ਦਾਅਵਾ ਕੀਤਾ ਔਰ ਜਿਸ ਤਰ੍ਹਾਂ ਪ੍ਰਚਾਰਕ ਜਿਹੜੇ ਜਿਹਨਾਂ ਕਿਹਾ ਜਾਂਦਾ ਕਿ ਸਿਰਫ ਪ੍ਰਚਾਰ ਹੀ ਕਰਦੇ ਆਪਾਂ ਕੁਛ ਨਹੀਂ ਕਰਦੇ, ਜਿਸ ਤਰ੍ਹਾਂ ਭਾਈ ਪੰਥ ਪ੍ਰੀਤ ਸਿੰਘ ਔਰ ਭਾਈ ਰਣਜੀਤ ਸਿੰਘ ਢੱਡੀਆਂ ਵਾਲਿਆਂ ਨੇ ਕੌਮ ਨੂੰ ਲਾਮਬੰਦ ਕਰਕੇ ਇਹਦੇ ਖਿਲਾਫ ਸਰਕਾਰ ਦੇ ਖਿਲਾਫ ਰੋਸ ਮੁਜ਼ਾਹਰਾ ਕੀਤਾ। ਉੱਥੇ ਨਾਲ ਦੀ ਨਾਲ ਪੰਥ ਦੇ ਵਿੱਚ ਦਾਅਵਾ ਕਰ ਰਹੀਆਂ ਸੀਟਾਂ, ਖਾਸ ਕਰਕੇ ਉਹ ਆਪਣੇ ਆਪ ਨੂੰ ਸੰਤ ਸਮਾਜ ਜਾਂ ਸਾਧੂ ਮਹਾਂਪੁਰਖ ਵੱਡੇ ਵੱਡੇ ਡੇਰਿਆਂ ਵਾਲੇ ਦਾਅਵਾ ਕਰਨ ਵਾਲੇ ਉਹ ਪੂਰਾ ਡੇਢ ਮਹੀਨਾ ਕਿਤੇ ਨਜ਼ਰ ਹੀ ਨਹੀਂ ਪੰਥ ਦੇ ਨਾਲ ਹੋ ਵੀ ਰਿਹਾ ਜਾਂ ਗੁਰੂ ਗ੍ਰੰਥ ਸਾਹਿਬ ਦੀ ਕਿੰਨੀ ਇੱਥੋਂ ਲੱਗਦਾ ਕਿ ਇਹਨਾਂ ਦਾ ਗੁਰੂ ਗ੍ਰੰਥ ਸਾਹਿਬ ਦੇ ਪ੍ਰਤੀ ਕਿੰਨੀ ਸ਼ਰਧਾ ਹੋਵੇਗੀ, ਕਿੰਨਾ ਪਿਆਰ ਹੋਵੇਗਾ ਕਿ ਬਿਲਕੁਲ ਆਪਣੇ ਡੇਰਿਆਂ ਤੋਂ ਲੋਕ ਬਾਹਰ ਨਹੀਂ ਨਿਕਲੇ। ਅਤੇ ਉਦੋਂ ਵੀ ਵੱਧ SGPC ਜਾਂ ਸਰਕਾਰ ਜੋ ਰਵੱਈਆ ਉਹਨਾਂ ਦਿਨਾਂ ਦੇ ਵਿੱਚ ਸਰਕਾਰ ਕਰ ਰਿਹਾ ਔਰ ਰਾਦਰ ਸ਼ਾਂਤਮਈ ਸਿੰਘਾਂ ਦੇ ਉੱਪਰ ਪਾਠ ਕਰਦੇ ਦੇ ਉੱਪਰ ਪਾਣੀ ਦੀਆਂ ਰਾੜਾਂ ਤੇ ਫਿਰ ਗੋਲੀਆਂ ਮਾਰ ਕੇ 2 ਸਿੰਘਾਂ ਨੂੰ ਸ਼ਹੀਦ ਕਰ ਦਿੱਤਾ। ਇਹ ਅਜਿਹੀਆਂ ਘਟਨਾਵਾਂ ਜਿਹੜੀਆਂ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਉਣ ਇੱਥੋਂ ਤੱਕ ਕਿ ਫਿਰ ਤੋਂ ਮੁਗਲੀਆ ਦੌਰ ਦੀ ਜਿਹੜੀ ਯਾਦ ਹੈ ਉਹ ਤਾਜ਼ਾ ਹੋਈ ਆ ਜਦੋਂ ਖਾਲਸਾ ਪੰਥ ਨੂੰ ਇੱਕ ਬੜੇ ਹੀ ਭਿਆਨਕ ਸਮੇਂ ਵਿੱਚ ਨਿਕਲਣਾ ਪਿਆ ਔਰ 1984 ਦੀਆਂ ਜੋ ਘਟਨਾਵਾਂ ਸੀ ਉਹਨਾਂ ਤੋਂ ਲੈ ਕੇ 1984 ਤੋਂ ਲੈ ਕੇ 92-93 ਤੱਕ ਜੋ ਖਾਲਸਾ ਪੰਥ ਨੇ ਉਸ ਧਰਤੀ ਤੇ ਇੱਕ ਬਗਾਵਤੀ ਰੋਹ ਦੇ ਦਿੱਤਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਗੁਰਧਾਮਾਂ ਦੀ ਬੇਅਦਬੀ ਜਾਂ ਸ੍ਰੀ ਦਰਬਾਰ ਸਾਹਿਬ ਤੇ ਹਮਲੇ ਦਾ ਜੋ ਮੁਕਾਬਲਾ ਕੀਤਾ ਉਹਦੇ ਵਿੱਚ ਮਨੁੱਖੀ ਅਧਿਕਾਰਾਂ ਦੇ ਲੈਵਲ ਤੇ ਕਿਹੜੀਆਂ ਘਟਨਾਵਾਂ ਘਟੀਆਂ। ਪਿਛਲੇ ਦਿਨਾਂ ਵਿੱਚ ਪੰਜਾਬ ਪੁਲਿਸ ਦੇ ਬਰਖਾਸਤ ਮੁਲਾਜ਼ਮ ਗੁਰਜੀਤ ਸਿੰਘ ਪਿੰਕੀ ਨਾਂ ਦੇ ਬੰਦੇ ਨੇ ਜਿਸ ਤਰ੍ਹਾਂ ਖੁਲਾਸਾ ਕੀਤਾ ਔਰ ਜਿਸ ਤਰ੍ਹਾਂ ਮਨੁੱਖੀ ਅਧਿਕਾਰਾਂ ਦਾ ਹਨਨ ਹੋਇਆ ਜਾਂ ਮਨੁੱਖੀ ਅਧਿਕਾਰਾਂ ਨੂੰ ਕਿਹੜੇ ਢੰਗ ਕੇ ਇਹਨਾਂ ਨੇ ਸਿੱਖ ਨੌਜਵਾਨੀ ਦਾ ਭਾਣ ਕੀਤਾ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੇਦੋਸ਼ੇ ਨੌਜਵਾਨ ਸਿੰਘਾਂ ਨੂੰ ਘਰਾਂ ਤੋਂ ਫੜ ਕੇ ਬਾਜ਼ਾਰਾਂ ਚ ਜਿਵੇਂ ਉਹਨਾਂ ਨੂੰ ਸ਼ਹੀਦ ਕੀਤਾ। ਉਹਦੀ ਛੋਟੀ ਦੀ ਜਿਹੜਾ ਕਲਿੱਪ ਆ ਉਹਨੇ ਭਾਵੇਂ ਕਿ ਸਾਨੂੰ ਪਤਾ ਕਿ ਅਜਿਹੀਆਂ ਘਟਨਾਵਾਂ ਏਦਾਂ ਹੋਈਆਂ ਪਰ ਇੱਕ ਪੋਸਟਰ ਦਾ ਜਿਹੜਾ ਕਿ ਚਸ਼ਮਦੀਦ ਅਖਬਾਰ ਉਹਨੇ ਜਿਹੜਾ ਖੁਲਾਸਾ ਕੀਤਾ ਇਹ ਪਿਛਲੇ ਸਾਲ ਦੀ ਖਾਸ ਘਟਨਾਵਾਂ ਆ ਜਿਨ੍ਹਾਂ ਨੇ ਪੰਥ ਨੂੰ ਫਿਰ ਤੋਂ ਸੋਚਣ ਤੇ ਮਜਬੂਰ ਕੀਤਾ ਕਿ ਕੀ ਇਹ ਸਾਡਾ ਹੀ ਦੇਸ਼ ਕੀ ਅਸੀਂ ਇਸ ਮੁਲਕ ਦੇ ਵਿੱਚ ਸੁਰੱਖਿਅਤ ਹਾਂ ਤੇ ਜਾਂ ਸਾਨੂੰ ਆਪਣੀ ਸੁਰੱਖਿਆ ਵਾਸਤੇ ਕੀ ਬੰਨਣੇ ਤੇ ਇਹਨਾਂ ਗੱਲਾਂ ਦਾ ਬਿਲਕੁਲ
ਤੇ ਵੀਰ ਜੀ ਜਿਸ ਤਰ੍ਹਾਂ ਤੁਹਾਡੇ ਕੋਲ ਥੋੜੇ ਜਿਹੇ ਮਿੰਟ ਰਹਿ ਗਏ ਨੇ ਐਟ ਦੀ ਐਂਡ, ਜਿਸ ਤਰ੍ਹਾਂ ਤੁਸੀਂ ਪੂਰਾ ਦੱਸ ਦਿੱਤਾ ਕਿ ਤੁਸੀਂ 2015 ਨੂੰ ਸਿੱਖ ਨੁਕਤਾ ਨਿਗਾਹ ਤੋਂ ਪੂਰਾ ਸਾਨੂੰ ਐਕਸਪਲੇਨ ਕੀਤਾ ਕਿ ਕੀ ਵਾਪਰਿਆ ਸਾਲਾਂ 2015 ਦੇ ਵਿੱਚ, ਪਰ ਜਿਸ ਤਰ੍ਹਾਂ 2016 ਸ਼ੁਰੂ ਹੋਣ ਜਾ ਰਿਹਾ, ਸਰ ਆਪਣੇ ਪਰਸਪੈਕਟਿਵ ਤੋਂ, ਆਪਣੇ ਤੁਹਾਡੇ ਖਿਆਲ ਦੇ ਨਾਲ ਸਿੱਖਾਂ ਦੇ ਲਈ, ਸਿੱਖਾਂ ਨੂੰ 2016 ਦੇ ਵਿੱਚ ਕੀ ਕਰਨ ਦੀ ਲੋੜ ਹੈ? ਕਿਸ ਵੱਲ ਸਿੱਖ ਨੂੰ ਜ਼ਿਆਦਾ ਮੁੜਨਾ ਚਾਹੀਦਾ, ਕਿਸ ਵੱਲ ਜਾਣਾ ਚਾਹੀਦਾ, ਕਿਸ ਦਿਸ਼ਾ ਵੱਲ ਜਾਣਾ ਚਾਹੀਦਾ, ਐਂਡ ਕਿਹੋ ਜਿਹਾ ਹੋਣਾ ਚਾਹੀਦਾ ਸਿੱਖਾਂ ਦੇ ਲਈ? ਸਾਨੂੰ ਇਸ ਬਾਰੇ ਵੀ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ। ਦੇਖੋ ਬੀਬਾ ਜੀ, ਜਿੱਥੇ ਜਿੱਥੇ ਵੀ ਗੁਰੂ ਨਾਨਕ ਨਾਮ ਸੇਵਾ ਸੰਗਤਾਂ ਦੇਸ਼ ਵਿਦੇਸ਼ ਦੇ ਵਿੱਚ, ਦੇਸ਼ ਕਹਿਣ ਨੂੰ ਉਹਨੂੰ ਜੀ ਨਹੀਂ ਕਰਦਾ ਜਿੱਥੇ ਸਾਡਾ ਇੰਨਾ ਨੁਕਸਾਨ ਹੋਇਆ, ਪਰ ਫਿਰ ਵੀ ਉਸ ਧਰਤੀ ਤੇ ਜਿਹੜੇ ਜਿੱਥੇ ਸਾਡੀ ਸੰਗਤਾਂ ਰਹਿੰਦੀਆਂ ਨੇ ਦੇਸ਼ਾਂ ਵਿੱਚ, ਸਮੁੱਚੇ ਖਾਲਸਾ ਪੰਥ ਨੂੰ ਇੱਕ ਮੁੱਠ ਹੋ ਕੇ, ਇੱਕ ਸੋਚ ਹੋ ਕੇ ਇਸ ਗੱਲ ਬਾਰੇ ਸਿਰ ਤੋਂ ਵੱਡੇ ਲੈਵਲ ਇੱਕ ਮੁੱਠ ਹੋ ਕੇ, ਇੱਕ ਰੂਹ ਹੋ ਕੇ ਸੋਚਣਾ ਪਏਗਾ ਕਿ ਅਸੀਂ ਕਿੱਥੇ ਆਪਣਾ ਨੁਕਸਾਨ ਕਰਵਾਇਆ ਜਾਂ ਕੀ ਬਿਹਤਰ ਕਰਕੇ ਅਸੀਂ ਇਹਨੂੰ ਠੀਕ ਕਰ ਸਕਦੇ ਹਾਂ। ਮੇਰੀ ਸਮਝ ਦੇ ਮੁਤਾਬਕ ਜਿਹਨਾਂ ਕੌਮਾਂ ਦੇ ਕੋਲ ਰਾਜ ਭਾਗ ਨਹੀਂ ਹੁੰਦਾ ਜਾਂ ਜਿਹੜੀ ਫੈਸਲਾ ਕਰਨ ਦੀ ਤਾਕਤ ਆ, ਫੈਸਲਾ ਕਰਨ ਦੀ ਕਲਮ ਆ, ਉਹ ਤੁਹਾਡੇ ਆਪਣੇ ਹੱਥ 'ਚ ਨਹੀਂ ਹੁੰਦੀ, ਅਜਿਹੀਆਂ ਕੌਮਾਂ ਦੇ ਨਾਲ ਅਕਸਰ ਅਜਿਹਾ ਹੀ ਵਾਪਰਦਾ। ਕੋਈ 100 ਸਾਲ ਦੀ ਲੜਾਈ ਬਾਅਦ ਖਾਲਸਾ ਪੰਥ ਨੇ ਸੰਘਰਸ਼ ਕੀਤਾ ਤੇ ਰਣਜੀਤ ਸਿੰਘ ਦੀ ਅਗਵਾਈ ਵਿੱਚ ਇੱਕ ਬੜਾ ਵੱਡਾ ਰਾਜ ਕਾਇਮ ਕੀਤਾ, ਔਰ ਅਜਿਹਾ ਰਾਜ ਸੀਗਾ ਜਿਹਦੇ ਵਿੱਚ ਹਰ ਇੱਕ ਬੰਦੇ ਨੂੰ ਜਾਤ, ਰੰਗ, ਭੇਦ ਭਾਵ ਤੋਂ ਉੱਪਰ ਉੱਠ ਕੇ ਇਨਸਾਨੀਅਤ ਦੇ ਲੈਵਲ ਤੇ ਜਿੱਥੇ ਰਾਜ ਸੱਤਾ ਮੰਨਣ ਦਾ, ਔਰ ਉਸ ਰਾਜ ਦੇ ਵਿੱਚ ਪੂਰਨ ਸੁੱਖ ਜਿਹੜਾ ਲੋਕਾਂ ਨੂੰ ਪ੍ਰਾਪਤ ਹੋਇਆ। ਤੇ ਖਾਲਸਾ ਪੰਥ ਨੂੰ ਫਿਰ ਤੋਂ ਅਜਿਹੇ ਇੱਕ ਰਾਜ ਦੀ ਚੱਲਣਾ ਵਾਸਤੇ ਬੰਨ੍ਹਣਾ ਪਏਗਾ ਤਾਂ ਕਿ ਗੁਰੂ ਦੇ ਆਸ਼ੇ ਮੁਤਾਬਕ, ਗੁਰੂ ਦੇ ਹੁਕਮ ਦੇ ਮੁਤਾਬਕ ਜਾਂ ਗੁਰੂ ਦੀ ਸਿੱਖਿਆ ਦੇ ਮੁਤਾਬਕ ਉਸ ਧਰਤੀ ਤੇ ਜਿਹੜੀ ਇੱਕ ਬਦਅਮਨੀ, ਬੇਗੈਰਤ ਤੇ ਹੱਥਾ ਤਫੜੀ ਫੈਲੀ ਹੋਈ, ਉਸ ਨੂੰ ਠੀਕ ਕੀਤਾ ਜਾ ਸਕੇ। ਫਿਰ ਤੋਂ ਲੋਕਾਂ ਨੂੰ ਉਸ ਖਿੱਤੇ ਦੇ ਵਿੱਚ ਇੱਕ ਨਵੀਂ ਸੇਧ ਦੇ ਕੇ ਮਾਡਲ ਰਾਜ ਜਿਹੜਾ ਉਹਨੂੰ ਸਥਾਪਿਤ ਕੀਤਾ ਜਾ ਸਕੇ, ਤਾਂ ਜੋ ਜਿੱਥੇ ਅਸੀਂ ਖੁਦ ਸੁਰੱਖਿਅਤ ਰਹਿ ਸਕੇ, ਸਾਡਾ ਧਰਮ, ਸਾਡੇ ਧਾਰਮਿਕ ਸਥਾਨ ਤੇ ਹੋਰ ਲੋਕ ਜਿੰਨੇ ਵੀ ਨੇ, ਸਾਡਾ ਕਿਸੇ ਦੇ ਨਾਲ ਜਾਤ, ਰੰਗ, ਮਜ਼ਹਬ ਕਰਕੇ ਕੋਈ ਵਖਰੇਵਾਂ ਨਹੀਂ, ਅਸੀਂ ਤਾਂ ਸਭ ਦੀ ਸੁਰੱਖਿਆ ਦੀ, ਸਭ ਦੇ ਧਾਰਮਿਕ ਜਿਹੜੇ ਕਦਰਾਂ ਕੀਮਤਾਂ ਉਹਨਾਂ ਦੀ ਰੱਖਿਆ, ਅਸੀਂ ਜਿੱਥੇ ਜਾਮਨ ਬਣਨਾ ਉੱਥੇ ਉਹਨਾਂ ਨੂੰ ਸੁਰੱਖਿਆ ਵੀ ਦੇਣੀ ਹੈ। ਨਾਲ ਦੀ ਨਾਲ ਅਸੀਂ ਗੁਰੂ ਆਸ਼ੇ ਮੁਤਾਬਕ ਜੋ ਸਾਡਾ ਧਾਰਮਿਕ ਆਦੇਸ਼ ਅਸੀਂ ਉਹਨਾਂ ਦੀ ਕੋਸ਼ਿਸ਼ ਕਰਦੇ ਹੋਏ ਉਹ ਇੱਕ ਰਾਜ ਭਾਗ ਦੀ, ਇਹ ਰਾਜ ਦੀ ਸਿਰਜਣਾ ਕੀਤੀ ਜਿਸ ਦੇ ਵਿੱਚ ਸਾਰੇ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਵਿਚਾਰਾਂ ਦੇ ਲਈ। ਤੇ ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।